ਕੀਤੀ। ਸਭ ਤੋਂ ਪਹਿਲਾਂ ਤੇ ਜਿਹੜੀ ਲੇਟੈਸਟ ਡਿਵੈਲਪਮੈਂਟ ਆਈ ਹੈ, ਇੱਕ ਮੁਆਹਦਾ ਹੋਣ ਜਾ ਰਿਹਾ ਹੈ, ਇਸ ਪੇਸ਼ਰਫਤ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ ਸਰ? जी मैं समझना वा कि बहुत वड्डी कामयाबी है और दुनिया जी। ਜਿਹੜੀ ਹੈ ਉਹ ਇੱਕ ਬੜੇ ਜਿਨਕਿ ਦੁਨੀਆ ਨੇ ਸੁੱਖ ਦਾ ਸਾਹ ਲਿੱਤਾ ਹੈ। ਉਹਦੀ ਵਜ੍ਹਾ ਇਹ ਸੀ ਕਿ ਤੁਸੀਂ ਦੇਖੋ ਕਿ ਹਰ ਲੰਘਦੇ ਦਿਨ ਦੇ ਨਾਲ ਸੂਰਤ ਹਾਲ ਖਰਾਬ ਹੁੰਦੀ ਜਾ ਰਹੀ ਸੀ ਔਰ ਇੰਜ ਲੱਗਦਾ ਸੀ ਜਿਵੇਂ ਅੱਜ ਵੱਡੀ ਜੰਗ ਸ਼ੁਰੂ ਹੋਈ ਤੇ ਕੱਲ ਵੱਡੀ ਜੰਗ ਸ਼ੁਰੂ ਹੋਈ। ਅਸੀਂ ਦੇਖਿਆ ਵਿੱਚ 2-3 ਵਾਰੀ ਜਿਹੜੇ ਨੇ ਹਾਲਾਤ ਬਹੁਤ ਖਰਾਬ ਵੀ ਹੋਏ ਔਰ ਉਹਦੀ ਸਭ ਤੋਂ ਵੱਡੀ ਜਿਹੜੀ ਵਜ੍ਹਾ ਹੈ ਉਹ ਇਸਰਾਈਲ ਨੇਤਨਯਾਹੂ ਹੈ, ਜਿਨੇ ਲਬਨਾਨ ਵਿੱਚ ਜ਼ੁਲਮ ਵੀ ਸ਼ੁਰੂ ਕੀਤਾ ਹੈ, ਲਬਨਾਨ ਵਿੱਚ ਬੰਬਾਰੀ ਵੀ ਕਰ ਰਿਹਾ ਔਰ ਉਹ ਸਾਰੇ ਸੂਰਤ ਹਾਲ ਦੀ ਵਜ੍ਹਾ ਨਾਲ ਮੈਂ ਸਮਝਣਾ ਕਿ ਮਾਮਲੇ ਬੜੇ ਖਰਾਬ ਹੋਏ। ਇਹਦੇ ਵਿੱਚ ਜਿਸ ਤਰ੍ਹਾਂ ਹੁਣ ਅੱਜ ਐਲਾਨ ਹੋਇਆ ਜੁਮੇ ਨੂੰ ਦਸਤਖਤ ਹੋਣ ਦੇ, ਉਹਦੇ ਵਿੱਚ 14 ਪੁਆਇੰਟ ਵੀ ਨੇ। ਇਹ ਸਾਰੀਆਂ ਚੀਜ਼ਾਂ ਹੁਣ ਇੰਨੀਆਂ ਕਲੀਅਰ ਹੋ ਗਈਆਂ ਨੇ ਕਿ ਇਨਸ਼ਾਅੱਲਾ ਉਮੀਦ ਹੈ ਕਿ ਇਹਨਾਂ ਹੁਣ 2-3 ਦਿਨਾਂ ਦੇ ਵਿੱਚ ਵੀ ਇਸਰਾਈਲ ਦੀ ਕੋਈ ਜ਼ਰੂਰਤ ਨਹੀਂ ਹੋਏਗੀ ਹਮਲਾ ਕਰਨ ਦੀ। ਔਰ ਦੂਸਰੀ ਗੱਲ ਹੈ ਵੀ ਕਿ ਇਹ ਮੁਆਹਦਾ 60 ਦਿਨਾਂ ਦਾ ਹੈ। 60 ਦਿਨਾਂ ਦੇ ਵਿੱਚ ਸਾਰੇ ਮਾਮਲਾਤ ਨੂੰ ਮੁਕੰਮਲ ਤੌਰ ਤੇ ਫਾਈਨਲ ਕਰਨਾ ਹੈ ਔਰ ਉਹਦੇ ਬਾਅਦ ਫਿਰ ਇਹ ਜਿਹੜਾ ਐਗਰੀਮੈਂਟ ਹੈ ਤੁਹਾਨੂੰ ਪਤਾ ਹੈ ਕਿ ਇਹ ਮੁਕੰਮਲ ਇੱਕ ਜੰਗਬੰਦੀ ਦੀ ਸ਼ਕਲ ਇਖਤਿਆਰ ਕਰੇਗਾ। ਔਰ ਇਹਦੇ ਵਿੱਚ ਸਭ ਤੋਂ ਅਹਿਮ ਗੱਲ ਹੈ ਵੀ ਕਿ ਐਗਰੀਮੈਂਟ ਦੀ ਆਖਰਕਾਰ ਮਨਜ਼ੂਰੀ ਜਾਂ ਆਖਰਕਾਰ ਉਹਦੀ ਇੱਕ ਤਰ੍ਹਾਂ ਦੀ ਤੌਸੀਕ ਜਿਹੜਾ ਲਫ਼ਜ਼ ਇਸਤੇਮਾਲ ਕੀਤਾ ਗਿਆ ਹੈ ਉਹ ਸਲਾਮਤੀ ਕੌਂਸਲ ਦੇ ਕੋਲੋਂ ਵੀ ਕਰਵਾਈ ਜਾਏਗੀ ਯੂਨਾਈਟਿਡ ਨੇਸ਼ਨ ਦੀ। ਔਰ ਇਹੋ ਹੀ ਤਜਵੀਜ਼ ਜਿਹੜੀ ਮੈਂ ਵੀ ਕਈ ਵਾਰੀ ਦਿੱਤੀ ਕਿ ਇਹਦੇ ਵਿੱਚ ਕਿੱਥੇ ਨਾ ਕਿੱਥੇ ਯੂਨਾਈਟਿਡ ਨੇਸ਼ਨ ਜਾਂ ਸਲਾਮਤੀ ਕੌਂਸਲ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਹੁਣ ਦੀ ਜਿਹੜੀ ਤੱਕ ਦੀ ਜਿਹੜੀ ਸੂਰਤ ਹਾਲ ਹੈ ਮੈਂ ਸਮਝਦਾ ਪਾਕਿਸਤਾਨ ਦਾ ਕਿਰਦਾਰ, ਪਾਕਿਸਤਾਨ ਦੀਆਂ ਮਿਹਨਤਾਂ, ਪੂਰੀ ਦੁਨੀਆ ਦੇ ਵਿੱਚ ਜਿਹੜੇ ਜਿਹੜੇ ਮਮਾਲਿਕ ਸ਼ਾਮਲ ਸਨ ਉਹਨਾਂ ਦੀ ਜਿਹੜੀ ਕੋਸ਼ਿਸ਼ ਸਨ, ਖਸੂਸੀ ਤੌਰ ਤੇ ਕਤਰ, ਸਾਊਦੀ ਅਰਬ, ਤੁਰਕੀ, ਮਿਸਰ, ਚਾਈਨਾ, ਰਸ਼ੀਆ, ਇਹ ਸਾਰੀਆਂ ਕੋਸ਼ਿਸ਼ਾਂ ਤੇ ਸਾਰੀ ਦੁਨੀਆ ਅੱਜ ਪਾਕਿਸਤਾਨ ਦੇ ਫੀਲਡ ਮਾਰਸ਼ਲ ਸਾਹਿਬ ਦੀ ਤੇ ਪ੍ਰਾਈਮ ਮਿਨਿਸਟਰ ਸਾਹਿਬ ਦੀਆਂ ਗੱਲਾਂ ਕਰ ਰਹੀ ਹੈ, ਉਹਨਾਂ ਦੀ ਤਾਰੀਫਾਂ ਕਰ ਰਹੀ ਹੈ, ਜਿਨ੍ਹਾਂ ਦਾ ਉਹਨਾਂ ਦਾ ਭਰਪੂਰ ਉਹਨਾਂ ਦਾ ਹੱਕ ਬਣਦਾ ਹੈ। ਜਿਸ ਤਰ੍ਹਾਂ ਉਹਨਾਂ ਨੇ ਦੁਨੀਆ ਨੂੰ ਇੱਕ ਬਹੁਤ ਵੱਡੀ ਜੰਗ ਤੋਂ ਬਚਾ ਕੇ ਅੱਜ ਅਮਨ ਮੁਆਹਦੇ ਦੇ ਉੱਤੇ ਲੈ ਕੇ ਆਏ ਨੇ। ਡਾਕਟਰ ਸਾਹਿਬ ਬੜਾ ਚੈਲੰਜਿੰਗ ਟਾਈਮ ਸੀ, ਤੁਸੀਂ ਆਪ ਵੀ ਜ਼ਿਕਰ ਕਰ ਗਏ ਹੋ ਪਾਕਿਸਤਾਨ ਲਈ। ਇੱਕ ਤੇ ਇਹਨੂੰ ਜਿਹੜਾ ਹੈ ਬੈਲੈਂਸ ਕਰਨਾ, ਦੂਜਾ ਇਸ ਚੈਲੰਜ ਨੂੰ ਲੈ ਕੇ ਅੱਗੇ ਵਧਣਾ ਔਰ ਦੋਵਾਂ ਮਮਾਲਿਕ ਨੂੰ ਜਿਹੜਾ ਹੈ ਆਨ ਬੋਰਡ ਰੱਖਣਾ। ਦੂਜੇ ਜਿਹੜੇ ਖਿੱਤੇ ਦੇ ਮਮਾਲਿਕ ਨੇ ਈਵਨ ਚੀਨ ਔਰ ਰੂਸ ਨਾਲ ਔਰ ਦੂਜੇ ਮਮਾਲਿਕ ਨਾਲ ਟਰਕੀਆ, ਸਾਊਦੀਆ ਸਭ ਦਾ ਨਾਂ ਆ ਰਿਹਾ, ਉਹਨਾਂ ਨਾਲ ਗੱਲਬਾਤ ਕਰਨਾ। ਪਾਕਿਸਤਾਨ ਦਾ ਜਿਹੜਾ ਸਫਾਰਤੀ ਅਹਿਮ ਕਿਰਦਾਰ ਇਸ ਸਾਰੇ ਮਾਮਲੇ 'ਚ, ਉਹਨੂੰ ਕਿਸ ਤਰ੍ਹਾਂ ਵੇਖ ਰਹੇ ਹੋ? देखो जिस तरह मामलात 8 अप्रैल तक 36 दिन की जंग जा रहे सन और अगले दिन सदर ट्रंप ਜਿਹੜੇ ਨੇ ਉਹ ਬੜੀ ਵੱਡੀ ਤਬਾਹੀ ਦੀਆਂ ਗੱਲਾਂ ਕਰ ਰਹੇ ਸਨ ਈਰਾਨ ਵਾਸਤੇ। ਉਸ ਵਕਤ ਜਿਸ ਤਰ੍ਹਾਂ ਫੀਲਡ ਮਾਰਸ਼ਲ ਸਾਹਿਬ ਨੇ ਔਰ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਜਿਸ ਤਰ੍ਹਾਂ ਉਹਦੇ ਵਿੱਚ ਮਦਾਖਲਤ ਕੀਤੀ ਔਰ ਜਿਸ ਤਰ੍ਹਾਂ ਉਹਨਾਂ ਨੇ ਮਾਮਲੇ ਨੂੰ ਆਰਜ਼ੀ ਸੀਜ਼ ਫਾਇਰ ਲੈ ਕੇ ਗਏ, ਫਿਰ ਉਸ ਤੋਂ ਬਾਅਦ ਉਸੇ ਤੇ ਮਿਹਨਤ ਕਰਦੇ ਰਹੇ। ਐਨਜੀਸੀ ਜਿਵੇਂ ਦੁਨੀਆ ਤੀਜੀ ਆਲਮੀ ਜੰਗ ਦੀ ਉੱਤੇ ਖਲੋ ਗਈ ਹੈ ਤੇ ਕਿਸੇ ਵੇਲੇ ਵੀ ਤੀਜੀ ਆਲਮੀ ਜੰਗ ਲੱਗ ਸਕਦੀ ਹੈ, ਜਿਹੜੇ ਚੀਨ ਵੀ ਸ਼ਾਮਲ ਹੋ ਜਾਏਗਾ, ਰੂਸ ਵੀ ਸ਼ਾਮਲ ਹੋ ਜਾਏਗਾ ਔਰ ਪਤਾ ਨਹੀਂ ਕੀ ਹੋ ਜਾਏਗਾ। ਉਸੇ ਤਰ੍ਹਾਂ ਫਿਰ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਅਮਰੀਕਾ ਦੇ ਵਿੱਚ ਜਿਹੜੀ ਯਹੂਦੀ ਲੌਬੀ ਹੈ ਉਹਨੇ ਸਾਡੇ ਖਿਲਾਫ ਕੰਮ ਸ਼ੁਰੂ ਕਰ ਦਿੱਤਾ। ਲਿੰਡਸੇ ਗ੍ਰਾਹਮ ਦਾ ਨਾਮ ਆਇਆ, ਉਹਨੇ ਪਾਕਿਸਤਾਨ ਦੇ ਕਿਰਦਾਰ ਦੇ ਉੱਤੇ ਬੜੇ ਸਵਾਲ ਚੁੱਕੇ, ਪਾਕਿਸਤਾਨ ਦੀ ਨੀਅਤ ਤੇ ਸ਼ੱਕ ਕੀਤਾ। ਉਸ ਤੋਂ ਬਾਅਦ ਫਿਰ ਅਮਰੀਕਾ ਦੇ ਨਾਲ ਗਲਤ ਫਹਿਮੀਆਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਈਰਾਨ ਨੂੰ ਕਿਹਾ ਗਿਆ ਕਿ ਪਾਕਿਸਤਾਨ ਜਿਹੜਾ ਹੈ ਸ਼ਾਇਦ ਅਮਰੀਕਾ ਦੇ ਪਾਸੇ ਹੈਗਾ ਤੇ ਈਰਾਨ ਨੂੰ ਫਸਾ ਰਿਹਾ ਹੈ। ਫਿਰ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਇੰਡੀਆ ਨੇ ਜਿਹੜੀ ਬਦਤਰੀਨ ਸਾਜ਼ਿਸ਼ਾਂ ਕੀਤੀਆਂ, ਇੰਡੀਅਨ ਮੀਡੀਆ ਨੇ ਬੜੀ ਜਿਹਨੂੰ ਕਹਿੰਦਾ ਮੁਨਜ਼ਮ ਕੰਪੇਨ ਕੀਤੀ ਪਾਕਿਸਤਾਨ ਦੇ ਖਿਲਾਫ ਔਰ ਕੋਸ਼ਿਸ਼ ਕੀਤੀ ਕਿ ਦੁਨੀਆ ਨੂੰ ਇਹ ਦਿਖਾਏ ਕਿ ਜੀ ਸ਼ਾਇਦ ਪਾਕਿਸਤਾਨ ਦਾ ਕਿਰਦਾਰ ਜਿਹੜਾ ਹੈ ਉਹ ਮਸ਼ਕੂਕ ਹੈ। ਸਾਰੀਆਂ ਚੀਜ਼ਾਂ ਅਲਹਮਦੁਲਿਲਾ ਪਾਕਿਸਤਾਨ ਨੇ ਨਾ ਸਿਰਫ ਉਹਨਾਂ ਨੂੰ ਮੁਕਾਬਲਾ ਕੀਤਾ ਉਹਨਾਂ ਦਾ, ਬਲਕਿ ਉਹਨਾਂ ਨੂੰ ਗਲਤ ਸਾਬਤ ਕੀਤਾ। ਨੇਤਨਯਾਹੂ ਤੇ ਇਸਰਾਈਲ ਨੇ, ਤੁਹਾਨੂੰ ਯਾਦ ਹੈ ਨੇਤਨਯਾਹੂ ਨੇ ਬਾਕਾਇਦਾ ਨਾਂ ਲੈ ਕੇ ਪਾਕਿਸਤਾਨ ਦਾ ਤੇ ਪਾਕਿਸਤਾਨ ਦੇ ਖਿਲਾਫ ਕਿਰਦਾਰ ਕਸ਼ੀ ਕੀਤੀ, ਪਾਕਿਸਤਾਨ ਦੇ ਕਿਰਦਾਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਇਹ ਉਹ ਸਾਰੇ ਚੈਲੰਜਸ ਸਨ ਜਿਹੜੇ ਉਸ ਤੋਂ ਬਾਅਦ ਫਿਰ ਜਿਵੇਂ ਤੁਹਾਨੂੰ ਪਤਾ ਹੈ ਦੋਵੇਂ ਪਾਰਟੀਆਂ ਆਪਣੇ ਆਪਣੇ ਨੁਕਤਿਆਂ ਦੇ ਅੜੀਆਂ ਹੋਈਆਂ ਸਨ, ਕਿਸੇ ਕੋਈ ਟਸ ਤੋਂ ਮਸ ਨਹੀਂ ਸੀ ਹੋ ਰਿਹਾ। ਉਹ ਤੋਂ ਉਹਨਾਂ ਨੂੰ ਰਾਜ਼ੀ ਕੀਤਾ, ਉਹਨਾਂ ਦੇ ਮਾਮਲਾਤ ਨੂੰ, ਉਹਨਾਂ ਦੇ ਪੁਆਇੰਟ ਨੂੰ, ਜਿਹਨੂੰ ਅੰਗਰੇਜ਼ੀ ਦਾ ਲਫ਼ਜ਼ ਸ਼ਟਲ ਡਿਪਲੋਮੇਸੀ ਇਸਤੇਮਾਲ ਹੁੰਦਾ ਹੈ, ਉਹ ਇਸ ਕਰਕੇ ਤੇ ਦੋਨੇ ਧਿਰਾਂ ਨੂੰ ਮਜਬੂਰ ਕੀਤਾ, ਉਹਨਾਂ ਨੂੰ ਰਾਜ਼ੀ ਕੀਤਾ ਕਿ ਉਹ ਐਗਰੀਮੈਂਟ ਕਰਨ। ਔਰ ਐਗਰੀਮੈਂਟ ਐਸਾ ਹੈ ਕਿ ਜਿਹੜੇ ਉੱਤੇ ਦੋਵੇਂ ਆਪਣੇ ਆਪਣੇ ਮੁਲਕ ਵਿੱਚ ਆਪਣੇ ਆਪਣੇ ਸਾਂਝ ਵਿੱਚ ਜਾ ਕੇ ਕਹਿੰਦੇ ਨੇ ਕਿ ਜੀ ਅਸੀਂ ਜਿੱਤ ਗਏ ਹਾਂ ਤੇ ਸਾਡੀ ਫਤਹ ਹੋਈ ਹੈ। ਇਹ ਕੋਈ ਆਸਾਨ ਕੰਮ ਨਹੀਂ ਸੀ ਔਰ ਮੈਂ ਸਮਝਣਾ ਕਿ ਇਹ ਇੱਕ ਪਾਕਿਸਤਾਨ ਦੇ ਵਾਸਤੇ ਤਾਰੀਖੀ ਕੰਮ ਹੈ। ਅੱਲਾਹ ਤਾਲਾ ਦੀ ਖਾਸ ਮਦਦ ਸ਼ਾਮਲ ਹੈ ਔਰ ਅੱਲਾਹ ਤਾਲਾ ਦੀ ਇਸ ਮਦਦ ਦੇ ਵਿੱਚ ਨੀਅਤ ਦਾ ਹੋਣਾ ਬੜਾ ਜ਼ਰੂਰੀ ਸੀ। ਔਰ ਅਸੀਂ ਦੇਖਿਆ ਕਿ ਪੂਰੀ ਕੌਮ ਜਿਹੜੀ ਹੈ ਅੱਜ ਇਸ ਗੱਲ ਤੋਂ ਬੜੇ ਫਖਰ ਨਾਲ ਉਹਦਾ ਸਰ ਬੁਲੰਦ ਹੈ ਕਿ ਪੂਰੀ ਦੁਨੀਆ ਆਇੰਦਾ
ਕਈ ਦਹਾਈਆਂ ਤੱਕ ਮੈਂ ਸਮਝਦਾ ਹਾਂ ਕਿ ਪਾਕਿਸਤਾਨ ਦੇ ਇਸ ਕਿਰਦਾਰ ਨੂੰ ਸਰਾਹਦੀ ਰਹੇਗੀ। ਇਹ ਪਾਕਿਸਤਾਨ ਦਾ ਕਿਰਦਾਰ ਜਿਹੜਾ ਹੈ ਉਹਨੇ ਪਾਕਿਸਤਾਨ ਨੂੰ ਦੁਨੀਆ ਦੀਆਂ ਮੁਲਕਾਂ ਦੇ ਵਿੱਚ ਇੱਕ ਬੜਾ ਉੱਚੇ ਮੁਕਾਮ ਤੇ ਖੜਾ ਕਰ ਦਿੱਤਾ ਹੈ। ਸਭ ਇੱਕ ਬੇਸ਼ੱਕ ਬਹੁਤ ਵੱਡੀ ਡਿਵੈਲਪਮੈਂਟ ਹੈ। ਅਗਰ ਈਰਾਨ ਅਮਰੀਕਾ ਤਾਲੁਕਾਤ ਨਾਰਮਲਾਈਜ਼ ਹੁੰਦੇ ਨੇ ਤੇ ਜਿਹੜਾ ਇਹ ਖਿੱਤਾ ਹੈ ਸਪੈਸ਼ਲੀ ਮਸ਼ਰਕ ਵਸਤਾ ਦੀ ਅਗਰ ਮੈਂ ਗੱਲ ਕਰਾਂ, ਕੀ ਅਸਰ ਵੇਖ ਰਹੇ ਹੋ ਮੁਸਤਕਬਲ ਵਿੱਚ ਤੁਸੀਂ ਇਸ ਖਿੱਤੇ ਦੇ ਉੱਤੇ ਸਪੈਸ਼ਲੀ? ਦੇਖੋ ਇੱਕ ਗੱਲ ਤੇ ਹੈਗੀ ਏ ਕਿ ਜਿਸ ਤਰ੍ਹਾਂ ਈਰਾਨ ਨੇ ਡਟ ਕੇ ਜੀ ਮੁਕਾਬਲਾ ਕੀਤਾ ਅਮਰੀਕਾ ਦਾ ਤੇ ਇਸਰਾਈਲ ਦਾ, ਔਰ ਉਸ ਤੋਂ ਬਾਅਦ ਉਹਨੇ ਹਥਿਆਰ ਨਹੀਂ ਸੁੱਟੇ। ਉਹਨੇ ਅਮਰੀਕਾ ਤੇ ਇਸਰਾਈਲ ਦੇ ਜਿੰਨੇ ਮਕਸਦ ਸਨ, ਚਾਹੇ ਉਹ ਨਵੀਂ ਹਕੂਮਤ ਬਣਾਉਣ ਦਾ, ਅਹਿਮਦ ਰਜ਼ਾ ਪਹਿਲਵੀ ਨੂੰ ਲਿਆਉਣ ਦਾ, ਅਮਰੀਕਾ ਦਾ ਜਿਹੜਾ ਕੋਸ਼ਿਸ਼ ਸੀ ਕਿ ਈਰਾਨ ਦੇ ਪੂਰੇ ਐਟਮੀ ਅਸਾਸਿਆਂ ਤੇ ਕਬਜ਼ਾ ਕਰ ਲਿੱਤਾ ਜਾਏ, ਠੀਕ ਔਰ ਹੈ। ਬਹੁਤ ਸਾਰੇ ਜਿਹੜੇ ਇਰਾਦੇ ਸਨ ਉਹਨਾਂ ਨੂੰ ਪੂਰਾ ਨਾ ਹੋਣ ਦਿੱਤਾ, ਆਪਣੀ ਲੀਡਰਸ਼ਿਪ ਦੀ ਕੁਰਬਾਨੀ ਦੇ ਕੇ ਵੀ। ਤੇ ਉਸ ਤੋਂ ਬਾਅਦ ਫਿਰ ਮੈਂ ਸਮਝਦਾ ਕਿ ਅੱਜ ਦੇ ਮੁਆਹਦੇ ਤੋਂ ਬਾਅਦ ਦੁਨੀਆ ਵਿੱਚ ਹੀ ਸਮਝ ਆਈ ਹੈ, ਖਿੱਤੇ ਦੇ ਵਿੱਚ ਜਿਹੜੇ ਅਰਬ ਮਮਾਲਿਕ ਨੇ ਉਹ ਇਹ ਸਮਝਦੇ ਨੇ ਕਿ ਅਮਰੀਕਾ ਦੇ ਅੱਡੇ ਉਹਨਾਂ ਵਾਸਤੇ ਵਬਾਲੇ ਜਾਣ ਸਨ, ਜਿਹੜਾ ਬਿਲਕੁਲ ਸੱਚ ਹੈ। ਉਹਦੇ ਨਤੀਜੇ 'ਚ ਹੁਣ ਅਮਰੀਕਾ ਦਾ ਉਹ ਜਿਹੜਾ ਕਿਰਦਾਰ ਸੀ, ਜਿਹਨੂੰ ਅੰਗਰੇਜ਼ੀ ਦਾ ਲਫ਼ਜ਼ ਲੀਡਰਸ਼ਿਪ ਇਸਤੇਮਾਲ ਕਰੀਦਾ ਹੈ, ਉਹ ਵਾਲਾ ਕਿਰਦਾਰ ਖਤਮ ਹੋਏਗਾ, ਚੌਕੀਦਾਰੀ ਦਾ ਕਿਰਦਾਰ ਖਤਮ ਹੋਏਗਾ। ਤੇ ਪਾਕਿਸਤਾਨ ਤੇ ਦੂਜੇ ਮਮਾਲਿਕ ਜਿਹੜੇ ਨੇ ਮਿਲ ਕੇ ਕੋਸ਼ਿਸ਼ ਕਰਨ ਦੇ ਨਜ਼ਰ ਆ ਰਿਹਾ ਹੈ ਕਿ ਪਾਕਿਸਤਾਨ ਇਹਨਾਂ ਨੂੰ ਅੱਗੇ ਇੱਕ ਜੀ ਨਵਾਂ ਇਤਿਹਾਦ ਬਣਾ ਕੇ ਚਲਾਏਗਾ, ਨਵਾਂ ਇੱਕ ਸਾਂਝ ਬਣਾ ਕੇ ਚਲਾਏਗਾ। ਔਰ ਉਹਦੇ ਵਿੱਚ ਤੁਸੀਂ ਦੇਖਣਾ ਕਿ ਸਾਊਦੀ ਅਰਬ, ਈਰਾਨ, ਕਤਰ ਇਹ ਆਪਸ ਵਿੱਚ ਪਾਕਿਸਤਾਨ ਦੀ ਕੋਸ਼ਿਸ਼ਾਂ ਦੇ ਨਾਲ ਮਜ਼ੀਦ ਕਰੀਬ ਆ ਜਾਂਦੇ, ਔਰ ਉਹ ਜਿਹੜੀ ਦੁਸ਼ਮਣੀ ਸੀ ਇੰਨੇ ਸਾਲਾਂ ਤੋਂ, ਜਿਹੜੀ ਇੱਕ ਦੂਜੇ ਦੇ ਬਾਰੇ ਗਲਤ ਫਹਿਮੀਆਂ ਸਨ, ਉਹ ਦੂਰ ਹੁੰਦੀਆਂ ਨਜ਼ਰ ਆਉਂਦੀਆਂ ਨੇ। ਔਰ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਕਾਮਯਾਬੀ ਹੈ। ਇਸਰਾਈਲ ਜਿਹੜਾ ਹੈ ਉਹ ਇਲਾਕੇ ਦੇ ਵਿੱਚ ਕੱਲਾ ਪੈਂਦਾ ਨਜ਼ਰ ਆਏਗਾ। ਦੁਨੀਆ ਦੀ ਤਾਰੀਖ ਵਿੱਚ ਪਹਿਲੀ ਵਾਰੀ ਹੋਇਆ ਪਿਛਲੇ 70 ਸਾਲਾਂ ਵਿੱਚ ਕਿ ਅੱਜ ਯਹੂਦੀਆਂ ਨੂੰ, ਇਸਰਾਈਲ ਨੂੰ, ਜਿਹੜਾ ਜ਼ਾਇਨਿਸਟ ਲੌਬੀ ਹੈ ਉਹਨੂੰ ਸਭ ਤੋਂ ਘੱਟ ਹਮਾਇਤ ਹਾਸਲ ਹੈ, ਕਿਉਂਕਿ ਉਹਨਾਂ ਨੇ ਜ਼ੁਲਮ ਕੀਤੇ ਨੇ। ਦੁਨੀਆ ਨੂੰ ਉਹਨਾਂ ਦੇ ਜ਼ੁਲਮ ਨਜ਼ਰ ਆ ਰਹੇ ਨੇ, ਭਾਵੇਂ ਉਹ ਫਲਸਤੀਨ ਵਿੱਚ ਹੋਏ, ਲਬਨਾਨ ਠੀਕ ਵਿੱਚ ਹੋਏ, ਜਾਰਡਨ ਵਿੱਚ ਹੋਏ, ਸੀਰੀਆ ਵਿੱਚ ਹੋਏ। ਉਹਦੇ ਬਾਅਦ ਹੁਣ ਅੱਜ ਨੇਤਨਯਾਹੂ ਜਿਵੇਂ ਕੱਲਾ ਹੈ, ਉਹਦੀ ਵਜ੍ਹਾ ਨਾਲ ਮੈਂ ਸਮਝਦਾ ਕਿ ਹੁਣ ਜਿਹੜੀ ਖਿੱਤੇ ਦੀ ਸੂਰਤ ਹਾਲ ਹੈ ਉਹਦੇ ਵਿੱਚ ਅਰਬ ਮੁਸਲਮਾਨ ਮਮਾਲਿਕ ਮਿਲ ਕੇ ਇੱਕ ਆਪਣਾ ਜੀ ਜੀ ਦਿਫਾਈ ਨਿਜ਼ਾਮ ਵੀ ਬਣਾ ਸਕਦੇ ਨੇ, ਜਿਹਦੇ ਵਿੱਚ ਜਿਵੇਂ ਪਾਕਿਸਤਾਨ ਸਾਊਦੀਆ ਦਾ ਸਟ੍ਰੈਟੇਜਿਕ ਮੁਆਹਦਾ ਹੈ, ਉਹਦੇ ਵਿੱਚ ਕਤਰ ਤੇ ਤੁਰਕੀ ਵੀ ਆ ਸਕਦੇ ਨੇ। ਐਸੇ ਤਰ੍ਹਾਂ ਅਮਰੀਕਾ ਦਾ ਕੋਲੋਂ ਜਿਹੜੇ ਹਜ਼ਾਰਾਂ ਕਰੋੜਾਂ ਅਰਬਾਂ ਡਾਲਰ ਲੈਂਦਾ ਸੀ ਅਮਰੀਕਾ ਅਰਬ ਮੁਲਕਾਂ ਕੋਲੋਂ ਉਹਨਾਂ ਦੀ ਹਿਫਾਜ਼ਤ ਦੇ ਨਾਂ ਤੇ, ਹੁਣ ਉਹਨੂੰ ਉਹ ਉਸ ਤਰ੍ਹਾਂ ਨਹੀਂ ਮਿਲਣ ਦੇ। ਇਹ ਇੱਕ ਫਾਇਦਾ ਹੋਏਗਾ। ਖਿੱਤੇ ਦੇ ਵਿੱਚ ਅਰਬ ਮਮਾਲਿਕ ਤੇ ਬਾਕੀ ਮਮਾਲਿਕ ਇਸਰਾਈਲ ਦੇ ਖਿਲਾਫ ਇੱਕ ਠੀਕ ਹੈ। ਇਕੱਠ ਬਣਾਉਣ ਦੀ ਪੋਜੀਸ਼ਨ ਵਿੱਚ ਆ ਜਾਂਦੇ। ਬਦਕਿਸਮਤੀ ਨਾਲ UAE ਇੱਕ ਦੂਸਰੇ ਪਾਸੇ ਇਸ ਵੇਲੇ ਖੜਾ ਹੈ, ਲੇਕਿਨ ਮੈਂ ਸਮਝਦਾ ਹਾਂ ਕਿ ਸ਼ਾਇਦ ਉਹਨੂੰ ਵੀ ਜਲਦੀ ਸਮਝ ਆ ਜਾਏਗੀ। ਨਹੀਂ ਤੇ ਸਿਰਫ ਖਿੱਤੇ ਦੇ ਵਿੱਚ ਹੁਣ ਇੰਡੀਆ ਤੇ ਇਸਰਾਈਲ ਅਲੱਗਾ ਰਹਿ ਗਏ ਨੇ ਤੇ ਬਾਕੀ ਖਿੱਤੇ ਦੇ ਤਾਕਤਾਂ ਇੱਕ ਪਾਸੇ ਨੇ, ਭਾਵੇਂ ਉਹ ਚੀਨ ਤੇ ਰੂਸ ਹੋਣ ਜਾਂ ਪਾਕਿਸਤਾਨ ਹੋਏ। ਡਾਕਟਰ ਸਾਹਿਬ ਫਿਲਹਾਲ ਇੱਕ MOU ਦੀ ਗੱਲ ਕੀਤੀ ਜਾ ਰਹੀ ਹੈ, ਕਿਹਾ ਜਾ ਰਿਹਾ 60 ਦਿਨਾਂ ਦੀ ਜੰਗ ਬੰਦੀ ਹੈ ਔਰ ਇਸ ਨੂੰ ਇੱਕ ਫਿਰ ਅੱਗੇ ਵਧਾਇਆ ਜਾਏਗਾ, ਗੱਲਬਾਤ ਹੋਏਗੀ ਔਰ ਕੋਈ ਹਤਮੀ ਸ਼ਕਲ ਦਿੱਤੀ ਜਾਏਗੀ। ਕਿਤਨਾ ਇੱਕ ਲੱਗ ਰਿਹਾ ਤੁਹਾਨੂੰ, ਕਿਤਨੇ ਚਾਂਸਸ ਲੱਗ ਰਹੇ ਨੇ ਕਿ ਇੱਕ ਜਿਹੜਾ ਇੱਕ ਆਰਜ਼ੀ ਜਿਹਾ ਮੁਆਹਦਾ ਜਾਂ MOU ਅਸੀਂ ਇਹਨੂੰ ਕਹਿ ਸਕਦੇ ਹਾਂ ਉਹ ਸਾਈਨ ਹੋ ਰਿਹਾ, ਇੱਕ ਮੁਸਤਕਿਲ ਜੰਗ ਬੰਦੀ ਔਰ ਮੁਸਤਕਿਲ ਮੁਆਹਦੇ ਜਿਹੜਾ ਹੈ ਉਹ ਤਬਦੀਲ ਹੋ ਜਾਏਗਾ? ਬਿਲਕੁਲ ਉਮੀਦ ਤੇ ਬਹੁਤ ਹੈ, ਲੇਕਿਨ ਉਹਦੇ ਵਿੱਚ ਖਤਰਾ ਵੀ ਹੈ। ਖਤਰਾ ਇਸ ਸਹੀ ਤਰ੍ਹਾਂ ਹੈ ਕਿ ਇਸਰਾਈਲ ਦੇ ਕੋਲੋਂ ਤੁਹਾਨੂੰ ਪਤਾ ਹੈ ਨੇਤਨਯਾਹੂ ਜਿਹੜਾ ਹੈ ਉਹ ਅਗਰ ਅੱਜ ਜੰਗ ਬੰਦ ਕਰ ਦੇ ਤੇ 15 ਦਿਨਾਂ ਬਾਅਦ ਉਹ ਜੇਲ੍ਹ ਵੀ ਹੋ ਸਕਦਾ ਹੈ। ਉਹਦੇ ਖਿਲਾਫ ਇੰਨੇ ਮੁਕੱਦਮੇ ਨੇ, ਸਾਰਾ ਕੁਝ ਹੈ। ਤੇ ਮੈਂ ਸਮਝਦਾ ਕਿ ਨੇਤਨਯਾਹੂ ਦੀ ਕੋਸ਼ਿਸ਼ ਹੋਏਗੀ ਕਿ ਇੱਕ ਵਾਰੀ ਫਿਰ ਹਰ ਹਾਲਤ ਵਿੱਚ ਉਹ ਜਿਹੜਾ ਹੈ ਜੰਗ ਸ਼ੁਰੂ ਕਰਾਏ। ਅੱਛਾ, ਹੁਣ ਸੂਰਤ-ਏ-ਹਾਲ ਇਹ ਵੇ ਕਿ ਈਰਾਨ ਨੇ ਬੜਾ ਵਾਜ਼ੇ ਕਹਿ ਦਿੱਤਾ ਔਰ ਪੂਰੀ ਦੁਨੀਆ ਦੇ ਵਿੱਚ ਹੁਣ ਗਰੰਟੀਆਂ ਦੇ ਰਹੀ ਹੈ ਕਿ ਅਗਰ ਇਸਰਾਈਲ ਹਮਲਾ ਕਰੇਗਾ ਤੇ ਈਰਾਨ ਜੀ ਨੂੰ ਜੀ ਭਰਪੂਰ ਜਵਾਬ ਦਾ ਵੀ ਹੱਕ ਹੈ, ਔਰ ਅਮਰੀਕਾ ਉਹਦੇ ਵਿੱਚ ਨਾ ਤੇ ਸ਼ਾਮਲ ਹੋਵੇਗਾ ਨਾ ਈਰਾਨ ਨੂੰ ਜਵਾਬੀ ਕਾਰਵਾਈ ਕਰੇਗਾ। ਔਰ ਸਭ ਤੋਂ ਵੱਡੀ ਗੱਲ ਹੈ ਵੀ ਕਿ ਖੁਦ ਅਮਰੀਕਾ ਜਿਹੜਾ ਹੈ ਉਹ ਜਿਸ ਤਰ੍ਹਾਂ ਈਰਾਨ ਦੇ ਉੱਤੇ ਚੜ੍ਹ ਦੌੜਦਾ ਹੈ ਉਹ ਨਹੀਂ ਹੋਏਗਾ। ਤੇ ਮੈਂ ਸਮਝਦਾ ਕਿ ਇਸਰਾਈਲ ਦੇ ਖਤਰੇ ਤੋਂ ਇਲਾਵਾ ਮੈਨੂੰ 60 ਦਿਨਾਂ ਦੇ ਵਿੱਚ ਹੋਰ ਕੋਈ ਖਤਰਾ ਨਹੀਂ ਨਜ਼ਰ ਆ ਠੀਕ ਹੈ। ਰਿਹਾ। ਲੇਕਿਨ ਚੂੰਕਿ ਬਹਰਾਲ ਇਸਰਾਈਲ ਦਾ ਬੜਾ ਕੰਟਰੋਲ ਹੈ, ਇਸਰਾਈਲੀ ਲੌਬੀ ਦਾ ਅਮਰੀਕਾ ਵਿੱਚ, ਤੇ 60 ਦਿਨਾਂ ਬਾਅਦ ਜਿਹੜਾ ਉਹ ਗਰਮੀਆਂ ਵੀ ਲੰਘਣੀਆਂ ਨੇ, ਅੱਧੀਆਂ ਹੋ ਜਾਣੀਆਂ ਨੇ, ਮੌਸਮ ਫਿਰ ਦੁਬਾਰਾ ਉਹਨਾਂ ਦੀ ਜੰਗ ਵਾਸਤੇ ਸਾਜ਼ਗਾਰ ਹੋ ਜਾਣਾ ਸਹੀ ਹੈ। ਇਸ ਕਰਕੇ ਇਹ ਨਹੀਂ ਅਸੀਂ ਕਹਿ ਸਕਦੇ ਕਿ ਜੰਗ ਹਰ ਸੂਰਤ ਖਤਮ ਹੋ ਗਈ, ਲੇਕਿਨ ਉਮੀਦ ਹੈ ਕਿ ਅਮਰੀਕਾ ਨੇ ਬੜਾ ਸਬਕ ਸਿੱਖਿਆ ਹੈ, ਅਮਰੀਕਾ ਨੇ ਬੜੀ ਮਾਰ ਖਾਧੀ ਹੈ। ਔਰ ਸਾਨੂੰ ਅਗਲੇ 15-20 ਦਿਨਾਂ ਹੀ ਨਜ਼ਰ ਆ ਜਾਏਗਾ ਕਿ ਅਮਰੀਕਾ ਆਪਣੀਆਂ ਜੀ ਫੌਜਾਂ ਕਿਸ ਤਰ੍ਹਾਂ ਪਿੱਛੇ ਲੈ ਕੇ ਜਾ ਰਿਹਾ ਹੈ, ਅਮਰੀਕਾ ਇਲਾਕੇ ਤੋਂ ਕਿਸ ਤਰ੍ਹਾਂ ਨਿਕਲ ਰਿਹਾ। ਉੱਥੋਂ ਸਾਨੂੰ ਅੰਦਾਜ਼ਾ ਹੋ ਜਾਏਗਾ ਕਿ ਕੀ ਵਾਕਈ ਜੰਗ ਮੁਸਤਕਿਲ ਬੰਦ ਹੋ ਰਹੀ ਹੈ ਜਾਂ 2 ਮਹੀਨੇ ਬਾਅਦ ਕੋਈ ਦੁਬਾਰਾ ਇੱਕ ਮੌਕਾ ਟਾਈਮ ਦਿੱਤਾ ਗਿਆ ਕਿ ਦੁਬਾਰਾ ਕੋਈ ਵੱਡੀ ਜੰਗ ਛਿੜੇ। ਕਿਉਂਕਿ ਅਗਰ ਹੁਣ ਦੁਬਾਰਾ ਜੰਗ ਛਿੜੀ ਵੱਡੀ ਤੇ ਉਹ ਬਹੁਤ ਖਤਰਨਾਕ ਹੋਏਗੀ। ਸਾਹਿਬ ਡਾਕਟਰ ਸਾਹਿਬ ਇਹ ਵੀ ਦੱਸ ਦਿਓ ਕਿ ਇਹ ਜਿਹੜਾ ਮਾਮਲਾ ਸਾਹਮਣੇ ਨਜ਼ਰ ਆ ਰਿਹਾ ਹੈ, ਕਿਹਾ ਇਹ ਜਾ ਰਿਹਾ ਹੈ ਕਿ ਜੀ ਜਿਹੜਾ ਇਹ ਮੁਆਹਦਾ ਨਹੀਂ
ਸਿਰਫ ਵਕਤ ਹਾਸਿਲ ਕਰਨ ਦੀ ਇੱਕ ਕੋਸ਼ਿਸ਼ ਹੈ, ਜਾਂ ਇਹਨੂੰ ਤੁਸੀਂ ਕਹਿ ਰਹੇ ਹੋ ਕਹਿ ਰਹੇ ਨੇ ਲੋਕ ਕਿ ਜੀ ਇਹ ਇੱਕ ਕ੍ਰਾਈਸਿਸ ਮੈਨੇਜਮੈਂਟ ਹੈ? ਕਿਆ ਵਾਕਈ ਐਸਾ ਹੈ? ਦੇਖੋ, ਇਹ ਵੀ ਗੱਲ ਇਹਦੇ ਵਿੱਚ ਕਾਫੀ ਹਕੀਕਤ ਹੈ ਕਿ ਇਸ ਵੇਲੇ ਜਿਸ ਤਰ੍ਹਾਂ ਜੀ ਦੁਨੀਆ ਦਾ ਤੇਲ ਬੰਦ ਹੋਇਆ ਹੈ, ਫੂਡ ਸਿਕਿਉਰਿਟੀ ਦਾ ਇਸ਼ੂ ਹੋਇਆ ਹੈ, ਫੂਡ ਸਿਕਿਉਰਿਟੀ ਸਪਲਾਈ ਚੇਨ ਖਤਮ ਹੋਈ ਹੈ। ਆਪਨੇ ਹਰਬਸ ਤੋਂ 80% ਜਿਹੜੇ ਟੈਂਕਰ ਸਨ ਉਹ ਦੁਨੀਆ ਦੇ ਫੂਡ ਤੋਂ ਰਿਲੇਟਡ ਵੀ ਲੰਘਦੇ ਸਨ, ਉਹ ਸਾਰੇ ਰੁਕੇ ਹੋਏ ਨੇ। ਤੇ ਹੋ ਸਕਦਾ ਹੈ ਕਿ ਬਿਲਕੁਲ ਇਹ ਇੱਕ ਸੋਚ ਦੇ ਵਿੱਚ ਬੜੀ ਜਾਨ ਹੈਗੀ ਹੈ ਠੀਕ ਹੈ। ਕਿ ਅਗਰ 2 ਮਹੀਨੇ ਦੇ ਵਿੱਚ ਦੁਬਾਰਾ ਤੋਂ ਦੁਨੀਆ ਦੇ ਆਇਲ ਦੇ ਅਸਾਸੇ ਭਰ ਦਿੱਤੇ ਜਾਣ, 2 ਮਹੀਨੇ ਦੇ ਵਿੱਚ ਦੁਨੀਆ ਦੇ ਵਾਸਤੇ ਅਗਲੇ ਸਾਲ ਪੂਰੇ ਦੀ ਖੁਰਾਕ ਦਾ ਜਿਹੜਾ ਫੂਡ ਸਿਕਿਉਰਿਟੀ ਫਰਟੀਲਾਈਜ਼ਰ ਦੀ ਸਪਲਾਈ ਹੈ, ਅਗਰ ਉਹ ਬਹਾਲ ਹੋ ਜਾਂਦੀ ਤੇ ਉਸ ਤੋਂ ਬਾਅਦ ਫਿਰ ਸਦਰ ਟਰੰਪ ਤੇ ਇਹਨਾਂ ਨੂੰ ਇੱਕ ਤਰ੍ਹਾਂ 8 ਮਹੀਨੇ ਤੋਂ 10 ਮਹੀਨੇ ਦੀ ਇੱਕ ਵਿੰਡੋ ਮਿਲ ਜਾਏਗੀ ਜੰਗ ਕਰਨ ਦੀ, ਹਮਲੇ ਕਰਨ ਦੀ। ਔਰ ਇਹ ਹੋ ਸਕਦਾ ਹੈ, ਲੇਕਿਨ ਇਹਦੇ ਵਿੱਚ ਕੁਝ ਸਵਾਲਾਤ ਨੇ ਮੇਰੇ ਜ਼ਿਹਨ 'ਚ। ਉਹ ਇਹ ਵੀ ਕਿ ਦੁਨੀਆ ਨੂੰ ਨਜ਼ਰ ਨਹੀਂ ਆਏਗਾ ਅਗਰ ਅਮਰੀਕਾ ਆਪਣੇ ਫੌਜੀ ਪਿੱਛੇ ਨਹੀਂ ਲੈ ਕੇ ਜਾਏਗਾ 15-20 ਦਿਨਾਂ ਦੇ ਬਾਅਦ, ਮਹੀਨੇ ਦੇ ਬਾਅਦ, ਫਿਰ ਤੇ ਫੌਰੀ ਤੌਰ ਤੇ ਈਰਾਨ ਦੀ ਤੇ ਤਿਆਰੀ ਉਸੇ ਤਰ੍ਹਾਂ ਦੁਬਾਰਾ ਸ਼ੁਰੂ ਹੋ ਜਾਏਗੀ। ਜੀ ਐਸੇ ਤਰ੍ਹਾਂ ਅਗਰ ਆਪਣੇ ਫੌਜੀ ਇੱਕ ਵਾਰੀ ਪਿੱਛੇ ਲੈ ਜਾਂਦਾ ਹੈ, ਵਾਪਸ ਲੈ ਜਾਂਦਾ ਹੈ ਅੱਧੇ ਵੀ ਫੌਜੀ, ਤੇ ਇਹਦਾ ਜਾਂ ਆਪਣਾ ਬਹਿਰੀ ਬੇੜਾ ਜਾਂ ਆਪਣੇ ਜਿਹੜੇ ਜੰਗੀ ਅੱਡੇ ਨੇ ਉਹਨਾਂ ਨੂੰ ਐਕਟਿਵ ਉਸ ਤਰ੍ਹਾਂ ਨਹੀਂ ਕਰਦਾ, ਤੇ ਉਹ ਉਹਨਾਂ ਨੂੰ ਮਹੀਨਾ 2 ਦੀ ਤੇ ਤਿਆਰੀ ਚਾਹੀਦੀ ਹੋਏਗੀ ਦੁਬਾਰਾ ਐਕਟਿਵ ਕਰਨ ਵਾਸਤੇ। ਔਰ ਅਗਰ ਨਹੀਂ ਪਿੱਛੇ ਲੈ ਕੇ ਜਾਂਦਾ ਤੇ ਦੁਨੀਆ ਨੂੰ ਇਹਨਾਂ ਦੀ ਜਿਹੜੀ ਸ਼ਰਪਸੰਦੀ ਹੈ ਔਰ ਜਿਹੜੀ ਬਦਨੀਤੀ ਹੈ ਉਹ ਨਜ਼ਰ ਆ ਜਾਏਗੀ। ਸੋ ਇਹ 2-3 ਚੀਜ਼ਾਂ ਨੇ ਜਿਹੜੀਆਂ ਬੜੀਆਂ ਅਸੀਂ ਮੈਂ ਸਮਝਦਾ ਧਿਆਨ ਨਾਲ ਦੇਖਣੀਆਂ ਪੈਂਦੀਆਂ। ਪੂਰੀ ਦੁਨੀਆ ਇਹਨਾਂ ਨੂੰ ਵਾਚ ਕਰੇਗੀ ਔਰ ਪਹਿਲੇ ਹੀ 15 ਤੋਂ 20 ਦਿਨਾਂ ਹੀ ਸਾਨੂੰ ਸਮਝ ਆ ਜਾਏਗੀ ਕਿ ਇਹ ਜੰਗਬੰਦੀ ਸਿਰਫ ਟਾਈਮ ਲੈਣ ਵਾਸਤੇ ਵੇ ਜਾਂ ਮੁਸਤਕਿਲ ਅਮਨ ਦੇ ਵਾਸਤੇ ਇੱਕ ਅੱਗੇ ਮੁਆਹਦੇ ਦੀ ਸ਼ਕਲ ਵਿੱਚ ਖਤਮ ਹੋਏਗੀ। ਡਾਕਟਰ ਸਾਹਿਬ, ਜੰਗ ਨੇ ਬਹੁਤ ਕੁਝ ਤਬਦੀਲ ਕਰ ਦਿੱਤਾ ਹੈ, ਔਰ ਅਗਰ ਇਹ ਜਿਹੜਾ ਇੱਕ ਐਗਰੀਮੈਂਟ MOU ਹੋਣ ਜਾ ਰਿਹਾ ਹੈ, ਇਹਦੇ ਬਾਅਦ ਕੀ ਨਜ਼ਰ ਆ ਰਿਹਾ? ਸਾਡਾ ਜਿਹੜਾ ਖਿੱਤਾ ਹੈ, ਸਪੈਸ਼ਲੀ ਮਸ਼ਰਕ ਵਸਤਾ ਦੀ ਗੱਲ ਕਰੀਏ, ਇੱਕ ਨਵਾਂ ਸਿਕਿਉਰਿਟੀ ਇਤਿਹਾਦ ਬਣਨ ਦੀ ਗੱਲ ਹੋ ਰਹੀ ਹੈ, ਵਾਕਈ ਐਸਾ ਹੋਣ ਜਾ ਰਿਹਾ? ਮੈਂ ਜੀ ਬਿਲਕੁਲ ਸਰ, ਮੈਂ ਸਮਝਦਾ ਹਾਂ ਕਿ ਹਰ ਹਾਲਤ ਵਿੱਚ ਇੱਕ ਨਵਾਂ ਸਿਕਿਉਰਿਟੀ ਇਤਿਹਾਦ ਹੁਣ ਬਣਨਾ ਚਾਹੀਦਾ ਹੈ ਔਰ ਬਣਦਾ ਨਜ਼ਰ ਆ ਰਿਹਾ ਹੈ। ਉਹਦੀ ਵਜ੍ਹਾ ਹੈ ਵੀ ਕਿ ਅਮਰੀਕਾ ਦੇ ਅੱਡੇ ਜਿਹੜੇ ਨੇ ਉਹ ਅਰਬ ਮਮਾਲਿਕ ਦੀ ਹਿਫਾਜ਼ਤ ਨਹੀਂ ਕਰ ਸਕੇ, ਬਲਕਿ ਅਮਰੀਕਾ ਸਾਰਿਆਂ ਨੂੰ ਛੱਡ ਕੇ ਤੇ ਇਸਰਾਈਲ ਦੀ ਹਿਫਾਜ਼ਤ ਵਿੱਚ ਲੱਗ ਗਿਆ। ਦੂਜੀ ਚੀਜ਼ ਹੈ ਵੀ ਕਿ ਅਰਬ ਮਮਾਲਿਕ ਨੂੰ ਇਹ ਨਜ਼ਰ ਆਇਆ ਹੈ ਕਿ ਈਰਾਨ ਡਾਇਰੈਕਟ ਕਦੀ ਵੀ ਉਹਨਾਂ ਦੇ ਨਾਲ ਦੁਸ਼ਮਣੀ ਨਹੀਂ ਚਾਹੁੰਦਾ, ਬਲਕਿ ਈਰਾਨ ਦੀ ਦੁਸ਼ਮਣੀ ਸਿਰਫ ਤੇ ਸਿਰਫ ਇਸਰਾਈਲ ਦੇ ਨਾਲ ਹੈ। ਅੱਜ ਦੇ ਇੱਕ ਸਰਵੇ ਦੇ ਮੁਤਾਬਿਕ ਅਰਬ ਮੁਲਕਾਂ ਵਿੱਚ ਜਿੱਥੇ ਜਿੱਥੇ ਈਰਾਨ ਨੇ ਬੰਬਾਰੀ ਵੀ ਕੀਤੀ, ਈਵਨ ਉੱਥੇ ਦੀ ਆਵਾਮ ਵੀ ਅੱਜ ਜ਼ਿਆਦਾ ਈਰਾਨ ਦੇ ਨਾਲ ਹੈ ਇਹਦੇ ਨਾਲੋਂ ਜਿੰਨੀ ਉਹ ਅਮਰੀਕਾ ਦੇ ਨਾਲ ਸੀ, ਕਿਉਂਕਿ ਉਹਨਾਂ ਨੂੰ ਸਮਝ ਆ ਗਈ। ਹੁਣ ਇਹ ਸਾਰੀ ਸੂਰਤ-ਏ-ਹਾਲ ਦੇ ਵਿੱਚ ਦੇਖੋ, ਇਸਰਾਈਲ ਤੇ ਅਮਰੀਕਾ ਦੀ ਭਰਪੂਰ ਕੋਸ਼ਿਸ਼ ਸੀ ਕਿ ਹਰ ਹਾਲਤ ਵਿੱਚ ਈਰਾਨ ਤੇ ਸਾਊਦੀ ਅਰਬ ਤੇ ਅਰਬ ਮੁਲਕਾਂ ਦੀ ਜੰਗ ਕਰਾ ਦਿੱਤੀ ਜਾਏ। ਉਹਦੇ ਵਿੱਚ ਵੀ ਉਹਨੂੰ ਬੜੀ ਭਰਪੂਰ ਨਾਕਾਮੀ ਹੋਈ। ਉਹਦੇ 'ਚ ਅਮਰੀਕਾ ਨੇ ਵੀ ਕੋਸ਼ਿਸ਼ ਕੀਤੀ, ਇਸਰਾਈਲ ਨੇ ਵੀ ਕੋਸ਼ਿਸ਼ ਕੀਤੀ। ਹੁਣ ਮੈਂ ਸਮਝਦਾ ਵਾਂ ਕਿ ਜਦੋਂ ਇਹਨਾਂ ਨੂੰ ਇਹ ਕਲੈਰਿਟੀ ਹੋ ਗਈ ਹੈ ਤੇ ਇੱਕ ਨੈਚੁਰਲੀ ਇਹਨਾਂ ਦਾ ਇਤਿਹਾਦ ਬਣਦਾ ਨਜ਼ਰ ਆਉਂਦਾ ਹੈ ਔਰ ਇਤਿਹਾਦ ਜਿਹੜਾ ਹੈ ਉਹ ਇਸਰਾਈਲ ਦੀ ਜਾਹੀਰੀਅਤ ਦੇ ਖਿਲਾਫ ਹੋਏਗਾ, ਫਲਸਤੀਨ ਦੇ ਮਜ਼ਲੂਮਾਂ ਨੂੰ ਬਚਾਉਣ ਵਾਸਤੇ ਹੋ ਸਕਦਾ ਹੈ। ਪਾਕਿਸਤਾਨ ਦਾ ਬੜਾ ਅਹਿਮ ਕਿਰਦਾਰ ਹੈ ਔਰ ਅਗਰ ਪਾਕਿਸਤਾਨ ਉਹਨਾਂ ਨੂੰ ਨੈਟ ਸਿਕਿਉਰਿਟੀ ਪ੍ਰੋਵਾਈਡਰ ਬਣਦਾ ਹੈ, ਜਿਹੜਾ ਕਿ ਇਨਸ਼ਾਅੱਲਾ ਬਣਦਾ ਨਜ਼ਰ ਆ ਰਿਹਾ ਹੈ, ਤੇ ਉਹਨਾਂ ਨੂੰ ਉਹੀ ਤਰ੍ਹਾਂ ਦੀ ਬਲਕਿ ਅਮਰੀਕਾ ਨਾਲੋਂ ਬਿਹਤਰ ਸਿਕਿਉਰਿਟੀ ਮਿਲ ਜਾਏਗੀ, ਕਿਉਂਕਿ ਪਾਕਿਸਤਾਨ ਮੁਸਲਮਾਨ ਮੁਲਕ ਹੈ, ਪਾਕਿਸਤਾਨ ਐਟਮੀ ਮੁਲਕ ਹੈ, ਪਾਕਿਸਤਾਨ ਖਿੱਤੇ ਦੇ ਵਿੱਚ ਹੈ, ਪਾਕਿਸਤਾਨ ਨੂੰ ਕੋਈ ਹਜ਼ਾਰਾਂ ਮੀਲ ਦੂਰ ਤੋਂ ਫੌਜੀ ਨਹੀਂ ਲਿਆਣੇ, ਪਾਕਿਸਤਾਨ ਨੂੰ ਹਜ਼ਾਰਾਂ ਮੀਲ ਦੂਰ ਤੋਂ ਤਿਆਰੇ ਨਹੀਂ ਲਿਆਣੇ, ਪਾਕਿਸਤਾਨ ਦੇ ਕੋਲ ਲੇਟੈਸਟ ਟੈਕਨੋਲੋਜੀ ਹੈ। ਤੇ ਸੋ ਇਸ ਸੂਰਤ-ਏ-ਹਾਲ ਦੇ ਵਿੱਚ ਇੱਕ ਉਹ ਜਿਹੜਾ ਇਤਿਹਾਦ ਪਾਕਿਸਤਾਨ ਨੈਟ ਸਿਕਿਉਰਿਟੀ ਬਣਾ ਕੇ ਦਵੇਗਾ, ਉਹ ਅਰਬ ਮੁਲਕਾਂ ਵਾਸਤੇ ਜ਼ਿਆਦਾ ਸਿਕਿਉਰ ਹੋਏਗਾ ਬਨਿਸਬਤ ਅਮਰੀਕਾ ਦੀ ਸਿਕਿਉਰਿਟੀ ਨਾਲੋਂ। ਡਾਕਟਰ ਸਾਹਿਬ, ਪਹਿਲੇ ਦਿਨ ਤੋਂ ਈਰਾਨ ਦਾ ਇੱਕ ਮੌਕਫ ਸੀ ਕਿ ਜੰਗਬੰਦੀ ਹਰ ਫਰੰਟ ਤੇ ਹੋਣੀ ਚਾਹੀਦੀ, ਔਰ ਸਪੈਸ਼ਲੀ ਲਬਨਾਨ ਨੂੰ ਬੜੀ ਪ੍ਰਾਇੋਰਟੀ ਦਿੱਤੀ ਗਈ ਈਰਾਨ ਦੀ ਤਰਫ ਕੋਲ। ਮੈਂ ਅੱਜ ਵੀ ਵੇਖ ਰਿਹਾ ਸਾਂ, ਅਬਾਸ ਅਰਾਕਚੀ ਸਾਹਿਬ ਵੀ ਗੱਲ ਕਰ ਰਹੇ ਸਨ, ਜਾਂ ਇਸਮਾਈਲ ਬੁਕਾਈ ਸਾਹਿਬ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਉਹਦੇ 'ਚ ਕਹਿ ਰਹੇ ਸਨ ਕਿ ਜੀ ਜੰਗਬੰਦੀ ਹਰ ਫਰੰਟ ਤੇ ਹੋਣੀ ਚਾਹੀਦੀ, ਔਰ ਸਪੈਸ਼ਲੀ ਲਬਨਾਨ ਦੇ ਵੱਲ ਨਾਲ ਗੱਲ ਕੀਤੀ ਜਾ ਰਹੀ ਹੈ। ਤੇ ਕੀ ਨਜ਼ਰ ਆ ਰਿਹਾ ਹੈ? ਬੜਾ ਮੁਸ਼ਕਿਲ ਹੋ ਜਾਏਗਾ, ਇਸਰਾਈਲ ਤੇ ਨਹੀਂ ਚਾਹ ਰਿਹਾ ਉੱਥੇ ਜੰਗ ਬੰਦ ਕਰਨ, ਤੇ ਕਿਸ ਤਰ੍ਹਾਂ ਇਸ ਚੀਜ਼ ਨੂੰ ਯਕੀਨੀ ਬਣਾਇਆ ਜਾਏਗਾ ਅਮਰੀਕਾ ਦੀ ਤਰਫ ਕੋਲ ਕਿ ਉੱਥੇ ਲਬਨਾਨ ਵਿੱਚ ਵੀ ਇਸਰਾਈਲ ਹਮਲੇ ਨਾ ਕਰੇ? ਮੈਂ ਇਹ ਸਮਝਦਾ ਵਾਂ ਕਿ ਖੁਦ ਅਮਰੀਕਾ ਦੇ ਵਿੱਚ ਵੀ ਇਸ ਗੱਲ ਦੀ ਬੜੀ ਜ਼ਿਆਦਾ ਸਮਝ ਆ ਗਈ ਹੈ ਕਿ ਅਸਲ ਜਿਹੜਾ ਸ਼ੈਤਾਨ ਹੈ, ਅਸਲ ਫਸਾਦ ਦੀ ਜੜ ਇਸਰਾਈਲ ਹੈ। ਔਰ ਅਗਰ ਇਸਰਾਈਲ ਨਹੀਂ ਰੁਕੇਗਾ ਲਬਨਾਨ ਨੂੰ, ਤੇ ਫਿਰ ਈਰਾਨ ਦੀ ਜਿਹੜੀ ਜਵਾਬੀ ਕਾਰਵਾਈ ਹੈ, ਅਗਰ ਤੁਸੀਂ ਇੱਕ ਲੰਮੇ ਵਾਸਤੇ ਸੋਚ ਲਓ ਕਿ ਉਹਨਾਂ ਦੇ ਮਿਜ਼ਾਈਲਾਂ ਨੂੰ ਅਮਰੀਕੀ ਟੈਕਨੋਲੋਜੀ ਇੰਟਰਸੈਪਟ ਕਰਨਾ ਸ਼ੁਰੂ ਨਾ ਕਰੇ, ਤੇ ਉਹ ਜਾਰਡਨ ਤੋਂ ਵੀ ਨਾ ਰੋਕੇ ਜਾਣ, ਉਹ ਕੁਵੈਤ ਤੋਂ ਵੀ ਨਾ ਰੋਕੇ ਜਾਣ, ਔਰ ਡਾਇਰੈਕਟ ਜਾ ਕੇ ਇਸਰਾਈਲ ਵਿੱਚ ਡਿੱਗਣ ਲੱਗ ਪੈਣ, ਤੇ ਇਸਰਾਈਲ ਵਿੱਚ ਬਹੁਤ ਤਬਾਹੀ ਹੋਏਗੀ। ਔਰ ਮੈਨੂੰ ਲੱਗਦਾ ਹੈ
ਕਿ ਅਗਰ ਇਹ ਮੁਆਹਦਾ ਹੋਏਗਾ ਤੇ ਇਹਦੇ ਵਿੱਚ ਇਹ ਸ਼ਰਤ ਸ਼ਾਮਲ ਹੋਏਗੀ ਕਿ ਅਗਰ ਉਹ ਇਸਰਾਈਲ ਨੂੰ ਰੋਕ ਨਹੀਂ ਸਕਦੇ ਤੇ ਫਿਰ ਉਹ ਈਰਾਨ ਦੇ ਜਵਾਬੀ ਮਿਜ਼ਾਈਲਾਂ ਨੂੰ ਵੀ ਨਹੀਂ ਰੋਕਣ ਦੇ। ਅਗਰ ਇਸ ਗੱਲ ਦੇ ਉੱਤੇ, ਕਿਉਂਕਿ ਅਮਰੀਕਾ ਵੀ ਸਮਝਦਾ ਹੈ ਕਿ ਕਿਤੇ ਨਾ ਕਿਤੇ ਨੇਤਨਯਾਹੂ ਆਪਣੀ ਵਾਹਿਦ ਕੱਲੀ ਸ਼ਖਸੀਅਤ ਬਚਾਉਣ ਵਾਸਤੇ ਇਸਰਾਈਲ ਨੂੰ ਵੀ ਅੱਗ 'ਚ ਲਿਆ ਰਿਹਾ ਹੈ ਤੇ ਬਾਕੀ ਦੁਨੀਆ ਨੂੰ ਵੀ, ਤੇ ਹੋ ਸਕਦਾ ਉਹਨੂੰ ਸਬਕ ਸਿਖਾਉਣ ਵਾਸਤੇ ਈਰਾਨ ਨੂੰ ਬਾਕਾਇਦਾ ਖੁੱਲਾ ਹੱਥ ਦਿੱਤਾ ਜਾਏ ਔਰ ਈਰਾਨ ਦੇ ਜਿਹੜੇ ਬੈਲਿਸਟਿਕ ਮਿਜ਼ਾਈਲਸ ਔਰ ਦੂਜੇ ਮਿਜ਼ਾਈਲਸ ਨੇ ਅਗਰ ਉਹ ਇੱਕ ਵਾਰੀ ਡਿੱਗਣਾ ਸ਼ੁਰੂ ਹੋ ਗਏ ਤੇ ਮੈਂ ਸਮਝਣਾ ਕਿ ਖੁਦ ਇਸਰਾਈਲ ਦੀ ਪਬਲਿਕ ਜਿਹੜੀ ਹੈ ਉਹ ਨੇਤਨਯਾਹੂ ਨੂੰ ਕੱਢ ਬਾਹਰ ਸੁੱਟੇਗੀ ਔਰ ਨੇਤਨਯਾਹੂ ਵਾਸਤੇ ਮੁਸ਼ਕਲ ਦਿਨ ਨੇ। ਇਹ ਵਕਤ ਦੱਸੇਗਾ ਅਗਲੇ 10 ਤੋਂ 15 ਦਿਨਾਂ ਵਿੱਚ ਕਿ ਕੀ ਇਸਰਾਈਲ, ਦੇਖੋ ਇਸਰਾਈਲ ਨੇ ਤੇ ਲਬਨਾਨ ਤੇ ਕਾਰਵਾਈਆਂ ਤੇ ਸ਼ੈਤਾਨੀ ਹਮਲੇ ਕਰਨੇ ਹੀ ਕਰਨੇ ਨੇ। ਉਹਨਾਂ ਨੂੰ ਰੋਕਣ ਵਾਸਤੇ ਜਦੋਂ ਈਰਾਨ ਜਵਾਬੀ ਕਾਰਵਾਈ ਕਰੇਗਾ, ਕਿਉਂਕਿ ਜੰਗਬੰਦੀ ਦਾ ਮੁਆਹਦੇ ਦੇ ਵਿੱਚ ਸ਼ਾਮਲ ਹੈ ਕਿ ਉਹ ਜਵਾਬੀ ਕਾਰਵਾਈ ਦਾ ਇਖਤਿਆਰ ਰੱਖਦਾ ਹੈ, ਅਗਰ ਉਸ ਕਾਰਵਾਈ ਨੂੰ ਅਮਰੀਕਾ ਨਹੀਂ ਰੋਕੇਗਾ ਤੇ ਮੈਂ ਸਮਝਦਾ ਹਾਂ ਕਿ ਇਹ ਹੀ ਬਹੁਤ ਵੱਡੀ ਗੱਲ ਹੋਏਗੀ ਔਰ ਇਸਰਾਈਲ ਨੂੰ ਇੱਕ ਸਬਕ ਸਿਖਾਇਆ ਜਾ ਸਕਦਾ ਹੈ ਹਮੇਸ਼ਾ ਵਾਸਤੇ। ਬਹੁਤ ਬਹੁਤ ਸ਼ੁਕਰੀਆ ਡਾਕਟਰ ਹਾਮਿਦ ਅਲ ਮਸ਼ਰਕੀ ਸਾਹਿਬ, ਤੁਸੀਂ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।